ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਕਾਫੀ ਸਾਰੀਆਂ ਅਟਕਲਾਂ ਤੋਂ ਬਾਅਦ, ਕਈ ਕੰਟਰੋਵਰਸੀ ਤੋਂ ਬਾਅਦ ਕਿਹਨੂੰ ਡਰੋਪ ਕਰਨਾ, ਕਿਹਨੂੰ ਲੈਣਾ, ਫਿਰ ਦਿੱਲੀ, ਫਿਰ ਚੰਡੀਗੜ੍ਹ, ਫਿਰ ਦਿੱਲੀ, ਫਿਰ ਚੰਡੀਗੜ੍ਹ, ਇਹ ਸਭ ਕਾਸੇ ਤੋਂ ਬਾਅਦ ਆਖਿਰ 15 ਨਵੇਂ ਮੰਤਰੀਆਂ ਨੇ ਸਹੁੰ ਖਾਧੀ ਚੰਡੀਗੜ੍ਹ ਦੇ ਵਿੱਚ। ਅਤੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਮੰਤਰੀ ਮੰਡਲ ਸੈੱਟ ਹੋ ਗਿਆ। ਅਜੇ ਇਹਨਾਂ ਮੰਤਰੀਆਂ ਨੂੰ ਮੰਤਰਾਲੇ ਵੰਡੇ ਜਾਣੇ ਆ। ਕੈਬਨਿਟ ਦੇ ਵਿੱਚ ਨਵੇਂ ਚਿਹਰਿਆਂ 'ਚ ਪ੍ਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਰਣਦੀਪ ਸਿੰਘ ਨਾਭਾ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਸਿੰਘ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਾਜਕੁਮਾਰ ਵੇਰਕਾ ਦੇ ਨਾਮ ਸ਼ਾਮਲ ਨੇ। ਜਿਹੜੇ ਪੁਰਾਣੇ ਰੱਖ ਲਏ ਗਏ ਉਹਦੇ 'ਚ ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਸੁਖਵਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਰਜੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ ਅਤੇ ਵਿਜੇਂਦਰ ਸਿੰਗਲਾ ਇਹਦੇ ਵਿੱਚ ਸ਼ਾਮਲ ਨੇ। ਜਿਹੜੇ ਕੱਢੇ ਗਏ ਉਹਦੇ 'ਚ ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ ਅਤੇ ਰਾਣਾ ਸੋਢੀ ਸ਼ਾਮਲ ਨੇ। ਰਾਣਾ ਗੁਰਜੀਤ ਸਿੰਘ ਦਾ ਵਿਰੋਧ ਲਾਸਟ ਮਿਨਟ ਤੱਕ ਉਹਦੇ ਆਪਣੇ ਕਰਦੇ ਰਹੇ, ਭਾਵ ਕਿ ਕਾਂਗਰਸ ਦੇ ਅੰਦਰੋਂ ਹੁੰਦਾ ਰਿਹਾ। ਕਈ ਕਾਂਗਰਸੀ MLAs ਨੇ ਨਵਜੋਤ ਸਿੰਘ ਸਿੱਧੂ ਤੱਕ ਵੀ ਅਪਰੋਚ ਕੀਤੀ ਇਹ ਸਹੁੰ ਚੁੱਕਣ ਦੇ ਸਮਾਗਮ ਤੋਂ ਪਹਿਲਾਂ ਤੱਕ, ਪਰ ਰਾਣਾ ਗੁਰਜੀਤ ਸਿੰਘ ਹੋਰੀ ਹਾਈ ਕਮਾਂਡ ਦੇ ਕਰਕੇ ਇਸ ਮੰਤਰੀ ਮੰਡਲ ਦੇ ਵਿੱਚ ਫਿਰ ਮੰਤਰੀ ਬਣਨ ਦੇ ਵਿੱਚ ਸਫਲ ਹੋ ਗਏ। ਕੈਪਟਨ ਧੜੇ ਦੇ ਨਾਲ ਸੰਬੰਧਿਤ ਰਹੇ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ ਜਿਹੜੇ ਦੋਨੋਂ ਮੈਂਬਰ ਪਾਰਲੀਮੈਂਟ ਨੇ, ਵਿਧਾਇਕ ਫਤਿਹ ਜੰਗ ਬਾਜਵਾ ਹਾਜ਼ਰ ਰਹੇ, ਜਦੋਂ ਕਿ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਸਮਾਰੋਹਾਂ ਦੇ ਵਿੱਚ ਨਹੀਂ ਆਏ। ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਚਲੇ ਗਏ ਸੀ, ਨਾਜਰ ਸਿੰਘ ਮਾਨਸ਼ਾਹੀਆ, ਪਿਰਮਲ, ਜਗਦੇਵ ਕਮਾਲੂ, ਸੁਖਪਾਲ ਖਹਿਰਾ, ਇਹ ਵੀ ਗੈਰ ਹਾਜ਼ਰ ਰਹੇ। ਉਹ ਵੈਸੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਗੈਰ ਹਾਜ਼ਰ ਰਹੇ, ਕੈਪਟਨ ਅਮਰਿੰਦਰ ਸਿੰਘ ਗੈਰ ਹਾਜ਼ਰ ਰਹੇ, ਸੁਨੀਲ ਜਾਖੜ ਅਤੇ ਰਜਿੰਦਰ ਕੌਰ ਭੱਠਲ ਵੀ ਇਸ ਸਮਾਗਮ ਤੋਂ ਗੈਰ ਹਾਜ਼ਰ ਰਹੇ। ਇਹਨਾਂ ਸਾਰਿਆਂ ਨੇ ਪੰਜਾਬੀ ਦੇ ਵਿੱਚ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਮੰਤਰੀਆਂ ਨੂੰ ਇਹ ਸਹੁੰ ਖਵਾਈ। ਪੌਣਾ ਘੰਟਾ ਤਕਰੀਬਨ ਇਹ ਸਮਾਗਮ ਚੱਲਿਆ ਅਤੇ ਇਸ ਸਮਾਗਮ ਦੇ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਉਹਨਾਂ ਦੀ ਸਹੁੰ ਦੇ ਵੇਲੇ ਪਹਿਲਾਂ ਉਂਝ ਮੁੱਖ ਮੰਤਰੀ ਅਤੇ ਰਾਜਪਾਲ ਦੀ ਕੁਰਸੀ ਹੁੰਦੀ ਸੀ, ਪਰ ਇਸ ਵਾਰੀ ਥੋੜ੍ਹਾ ਵੱਖਰਾ ਕੀਤਾ ਗਿਆ। ਮੁੱਖ ਮੰਤਰੀ ਹੋਰਾਂ ਦੀ ਕੁਰਸੀ ਦੇ ਨਾਲ ਦੋ ਬਣੇ ਜਿਹੜੇ ਉਪ ਮੁੱਖ ਮੰਤਰੀ ਨੇ ਉਹਨਾਂ ਦੀਆਂ ਕੁਰਸੀਆਂ ਵੀ ਲਾਈਆਂ ਗਈਆਂ। ਇੱਕ ਪਾਸੇ OP ਸੋਨੀ ਅਤੇ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਬੈਠੇ ਹੋਏ ਨਜ਼ਰ ਆਏ। ਰਾਣਾ ਗੁਰਜੀਤ ਸਿੰਘ ਦਾ ਵਿਰੋਧ ਜਿਹੜਾ ਉਹ ਜ਼ਰੂਰ ਇਹ ਕਿਹਾ ਜਾ ਸਕਦਾ ਕਿ ਕੋਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ, ਕਿਉਂਕਿ ਰਾਣਾ ਗੁਰਜੀਤ ਸਿੰਘ ਦੇ ਉੱਤੇ ਜਿਹੜਾ ਮਾਮਲਾ ਰੇਤ ਵਾਲਾ ਉਦੋਂ ਚੱਲਿਆ ਸੀ, ਜਿਹਦੇ ਕਰਕੇ ਉਹਨੂੰ ਕੱਢਣਾ ਪੈ ਗਿਆ ਸੀ, ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਖੜ੍ਹਾ ਹੈ ਮਾਮਲਾ। ਉਹਦੇ ਵਿੱਚ ਉਹਨਾਂ ਨੂੰ ਕੋਈ ਕਲੀਨ ਚਿੱਟ ਅਜੇ ਤੱਕ ਨਹੀਂ ਮਿਲੀ। ਉੱਧਰ ਜਿਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਉਹਨਾਂ ਦਾ ਰੌਲਾ ਰੱਪਾ, ਰੋਣਾ ਧੋਣਾ ਜਾਰੀ ਹੈ। ਗੁਰਪ੍ਰੀਤ ਸਿੰਘ ਕਾਂਗੜ ਅਤੇ ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਬਲਬੀਰ ਸਿੰਘ ਸਿੱਧੂ ਕਹਿੰਦੇ ਕਿ ਮੈਨੂੰ ਹਾਈ ਕਮਾਂਡ ਦੱਸੇ ਕਿ ਮੇਰਾ ਕਸੂਰ ਕੀ ਹੈ। ਇਹ ਤਾਂ ਸਾਹਮਣੇ ਪੱਤਰਕਾਰ ਹੈ ਨਹੀਂ ਸੀ, ਨਹੀਂ ਤਾਂ ਦੱਸਦੇ ਉਹਨੂੰ ਕਿ ਦਵਾਈਆਂ ਦਾ ਘਪਲਾ ਕੀ ਸੀ, ਫਤਿਹ ਕਿੱਟ ਵਾਲਾ ਘਪਲਾ ਕੀ ਸੀ, ਅਤੇ ਜਿਹੜੀ ਗਊਸ਼ਾਲਾ ਦੀ ਜ਼ਮੀਨ ਆਪਣੇ ਟਰਸਟ ਦੇ ਨਾਲ ਵਾਲਣੀ ਉਹ ਘਪਲਾ ਕੀ ਸੀ। ਉਹਨਾਂ ਆਪਣੇ ਗਲੋਂ ਗਲਾਵਾਂ ਲਾ ਕੇ ਇਹ ਕਹਿ ਦਿੱਤਾ ਕਿ ਦਵਾਈਆਂ ਦੇ ਆਰਡਰ, ਫਤਿਹ ਕਿੱਟ ਦੇ ਆਰਡਰ ਮੇਰੇ ਹੱਥ ਨਹੀਂ ਸੀ, ਚੀਫ ਸਕੱਤਰ ਦੇ ਹੱਥ ਦੇ ਵਿੱਚ ਸੀ। ਜੇ ਚੀਫ ਸਕੱਤਰ ਦੇ ਹੱਥ ਦੇ ਵਿੱਚ ਸੀ
ਤੇ ਸਿੱਧੂ ਸਾਹਿਬ ਇਹ ਦੱਸਣ ਦੇ ਵਿੱਚ ਅਸਫਲ ਹੋਏ ਕਿ ਉਦੋਂ ਤੁਸੀਂ ਕਿਉਂ ਨਾ ਬੋਲੇ ਜਦੋਂ ਇਹ ਆਰਡਰ ਦਿੱਤੇ ਜਾਂਦੇ ਸੀ ਚੀਫ ਸਕੱਤਰ ਦੇ ਵੱਲੋਂ। ਸਿਹਤ ਮੰਤਰੀ ਦਾ ਮਹਿਕਮਾ ਤਾਂ ਤੁਹਾਡੇ ਕੋਲੇ ਸੀ, ਤੁਸੀਂ ਲੋਕਾਂ ਨੂੰ ਆ ਕੇ ਦੱਸਦੇ ਭਾਈ ਮੈਨੂੰ ਆਰਡਰ ਤੱਕ ਨਹੀਂ ਕੀਤੇ ਕਰਨ ਦਿੱਤੇ ਜਾ ਰਹੇ, ਇਹ ਆਰਡਰ ਚੀਫ ਸਕੱਤਰ ਕਿਉਂ ਕਰ ਰਹੇ ਆ, ਇਹ ਤਾਂ ਉਦੋਂ ਦੱਸਿਆ ਨਹੀਂ। ਹੁਣ ਕਹਿ ਰਹੇ ਨੇ ਨਾਟਕ ਕੀਤਾ ਭਾਵੁਕ ਹੋਣ ਦਾ। ਭਾਵੁਕ ਤਾਂ ਕਿੱਥੇ ਇਹਨਾਂ ਰਾਜਨੀਤਿਕ ਲੋਕਾਂ ਦੇ ਵਿੱਚ ਹੈ। ਇਹ ਇੱਕ ਰੋਣ ਧੋਣ ਕੁਛ ਉੱਚ ਨੇਤਾਵਾਂ ਨੇ ਸਿਖਾ ਦਿੱਤਾ ਵੀ ਮਾੜਾ ਜਿਹਾ ਅੱਖਾਂ 'ਚ ਪਾਣੀ ਭਰੋ ਅਤੇ ਉਹਦੇ ਨਾਲ ਖਬਰਾਂ ਮਿਲ ਜਾਂਦੀਆਂ ਨੇ, ਚਾਹੇ ਪਾਰਲੀਮੈਂਟ 'ਚ ਭਰ ਲਓ ਚਾਹੇ ਉਂਝ ਭਰ ਲਓ। ਕਰੋਨਾ ਦੇ ਮਾਮਲੇ 'ਚ ਕੀਤਾ ਕੱਖ ਨਹੀਂ, ਲੋਕਾਂ ਨੂੰ ਰੋ ਕੇ ਵਿਖਾ ਦਿਓ। ਉਹ ਜਿਹਾ ਬਲਬੀਰ ਸਿੰਘ ਸਿੱਧੂ ਹੋਰਾਂ ਨੇ ਕੀਤਾ। ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਇਹ ਗੱਲ ਆਖੀ ਤੇ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਗਣਾਤੀਆਂ। ਇਹ ਵੀ ਕਿਹਾ ਕਿ ਹਾਈ ਕਮਾਂਡ ਨੇ ਉਹਨਾਂ ਧੱਕਾ ਕੀਤਾ, ਉਹਨੇ ਤਾਂ ਕੰਮ ਹੀ ਬੜਾ ਕੀਤਾ, ਕੰਮ ਇੰਨਾ ਕੀਤਾ ਵੀ ਕੱਲ੍ਹ ਦੇ ਚਟਕਾਰੇ ਲੈ ਲੈ ਕੇ ਲੋਕ, ਈਵਨ ਉਹਦੇ ਇਲਾਕੇ ਦੇ ਲੋਕ ਇਸ ਗੱਲੋਂ ਖੁਸ਼ ਆ ਕਿ ਗੁਰਪ੍ਰੀਤ ਸਿੰਘ ਕਾਂਗੜ ਨੂੰ ਡਰੋਪ ਕਰ ਦਿੱਤਾ ਗਿਆ। ਇਹਦੇ ਵਿੱਚ ਇੱਕ ਵੀਡੀਓ ਬੜੀ ਵਾਇਰਲ ਹੋਈ ਹੈ ਜਿਹਦੇ 'ਚ ਕਾਂਗਰਸ ਹਾਈ ਕਮਾਨ ਨੇ ਮਾਲ ਮੰਤਰੀ ਦਾ ਅਹੁਦਾ ਖੋਹ ਕੇ ਹਲਕੇ ਦੇ ਵਿਕਾਸ ਨੂੰ ਢਾਹ ਲਾਈ ਹੈ। ਇਹ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ, ਇਹ ਵਿਅੰਗ ਕੱਸਿਆ ਜਾ ਰਿਹਾ ਕਿ ਜੇ ਸਰਕਾਰ ਅਹੁਦਾ ਵਾਪਸ ਨਾ ਲੈਂਦੀ ਤਾਂ ਹਲਕੇ ਦੇ ਵਿੱਚ ਰੁਜ਼ਗਾਰ ਦੇ ਢੇਰ ਲੱਗ ਜਾਣੇ ਸੀ, ਕਿਉਂਕਿ ਅਜੇ ਹੁਣੇ ਸਾਬਕਾ ਹੋ ਗਏ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਹੋਰਾਂ ਨੇ ਰੁਜ਼ਗਾਰ ਵੰਡਣ ਦੀ ਸ਼ੁਰੂਆਤ ਕੀਤੀ ਸੀ ਤੇ ਆਪਣੇ ਜਵਾਈ ਨੂੰ ਇੰਸਪੈਕਟਰ ਲਵਾਇਆ ਸੀ। ਹੁਣ ਉਹ ਆਪਣਾ ਉਹ ਰੁਜ਼ਗਾਰ ਨਹੀਂ ਵੰਡ ਸਕਣਗੇ। ਅਜਿਹੀਆਂ ਟਿਚਰਾਂ ਉਹਨਾਂ ਨੂੰ ਕੀਤੀਆਂ ਜਾ ਰਹੀਆਂ ਨੇ। ਇਹ ਆਪਣੇ ਆਪ ਦੇ ਵਿੱਚ ਲੋਕ ਇੰਨੇ ਤੰਗ ਹੋ ਗਏ ਕਿ ਪਟਿਆਲੇ ਦੇ ਵਿੱਚ ਇੱਕ ਕਲਚਰ ਹੈ ਜਿੱਥੇ ਮੁੱਖ ਮੰਤਰੀ ਜਿਹੜੇ ਮਹਿਲਾ ਵਾਲੇ ਸਾਬਕਾ ਹੋ ਗਏ, ਉਹਨਾਂ ਦੇ ਪਰਿਵਾਰ ਦੀ ਬਹੁਤ ਭੱਲ ਹੁੰਦੀ ਸੀ। ਇਹ ਪਹਿਲੀ ਵਾਰੀ ਹੈ ਕਿ ਇੱਥੇ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਪਟਿਆਲੇ ਦੇ ਵਿੱਚ ਵੀ ਚਲੋ ਸ਼ੁਕਰ ਹੈ ਇਹ ਕਿਤੇ ਲਾਂਭੇ ਹੋ ਗਏ ਅਤੇ ਸਾਡੇ ਲਈ ਸੜਕਾਂ ਤਾਂ ਖੁੱਲ੍ਹੀਆਂ। ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ, ਨਾ ਇੱਥੇ ਮੁੱਖ ਮੰਤਰੀ ਆਏ ਪਰ ਭੁਗਤਣਾ ਜ਼ਰੂਰ ਲੋਕਾਂ ਨੂੰ ਇੱਥੇ ਪੈ ਗਿਆ। ਅੱਜ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਸੱਦਾ, ਇਹ ਭਾਰਤ ਬੰਦ ਇਸ ਵੇਲੇ ਚੱਲ ਰਿਹਾ। ਇਹਦਾ ਅਸਰ ਬਹੁਤ ਵੱਡਾ ਵੇਖਣ ਨੂੰ ਮਿਲ ਰਿਹਾ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਆਪਣੀ ਹਮਾਇਤ ਇਸ ਭਾਰਤ ਬੰਦ ਨੂੰ ਦਿੱਤੀ ਆ। 3 ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ 10 ਮਹੀਨਿਆਂ ਤੋਂ ਡਟੇ ਬੈਠੇ ਕਿਸਾਨਾਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਇਸ ਭਾਰਤ ਬੰਦ ਦਾ ਸੱਦਾ ਦਿੱਤਾ। ਸ਼ਾਮ 4 ਵਜੇ ਤੱਕ ਮੁਕੰਮਲ ਰੂਪ ਦੇ ਵਿੱਚ ਸੜਕਾਂ ਤੇ ਰੇਲਾਂ ਨੂੰ ਬੰਦ ਕੀਤਾ ਜਾਊਗਾ। ਕਿਸਾਨ ਜਥੇਬੰਦੀਆਂ ਨੇ ਹਰ ਤਿਆਰੀ ਕੀਤੀ ਹੈ। ਇਹ ਵੀ ਆਖਿਆ ਕਿ ਕਿਸਾਨ ਵਰਕਰ ਸੜਕਾਂ ਦੇ ਉੱਤੇ ਜਦੋਂ ਜਿੱਥੇ ਮੋਰਚੇ ਲਾਉਣਗੇ ਉਹ ਲੋਕਾਂ ਦੇ ਨਾਲ ਬੈਸਣਗੇ ਨਹੀਂ। ਜੇ ਕੋਈ ਇਸ ਜਾਮ ਦੇ ਵਿੱਚ ਫਸ ਜਾਂਦਾ ਹੈ, ਬੱਚਿਆਂ ਨੂੰ, ਔਰਤਾਂ ਦੇ ਪਾਣੀ ਵਗੈਰਾ ਦਾ ਇੰਤਜ਼ਾਮ ਕੀਤਾ ਗਿਆ ਕਿ ਉਹਨਾਂ ਨੂੰ ਪਾਣੀ ਵਗੈਰਾ ਪਿਆਇਆ ਜਾਵੇ। ਉਂਝ ਲੋਕਾਂ ਨੂੰ ਅਪੀਲ ਕਈ ਦਿਨਾਂ ਤੋਂ ਕਿਸਾਨਾਂ ਨੇ ਕੀਤੀ ਹੋਈ ਹੈ ਕਿ ਉਹ ਬਹੁਤ ਜ਼ਿਆਦਾ ਲੋੜ ਪੈਣ 'ਤੇ ਹੀ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਣ। ਐਮਰਜੈਂਸੀ ਸੇਵਾਵਾਂ ਜਿਹਦੇ ਵਿੱਚ ਕੋਈ ਵੀ ਐਂਬੂਲੈਂਸ, ਫਾਇਰ ਬ੍ਰਿਗੇਡ ਵਗੈਰਾ, ਉਹਨਾਂ ਨੂੰ ਛੋਟ ਦਿੱਤੀ ਗਈ ਆ, ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਰੋਕਿਆ ਨਹੀਂ ਜਾਊਗਾ। ਆਗੂ ਇਹ ਕਹਿੰਦੇ ਆ ਕਿ ਬੰਦ ਕਰਨਾ ਸਾਡਾ ਕੋਈ ਸ਼ੌਕ ਨਹੀਂ, ਮਜਬੂਰੀ ਆ। ਲੋਕ ਖੱਜਲ ਨਾ ਹੋਣ, ਇਹਦੇ ਵਾਸਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਡਾ ਸਾਥ ਦਿਓ। ਲੋਕਾਂ ਤੋਂ ਸਾਥ ਮੰਗਿਆ। ਹੁਣ ਤੱਕ ਜਿੰਨੀ ਵਾਰੀ ਕਿਸਾਨਾਂ ਨੇ ਬੰਦ ਦਾ ਸੱਦਾ ਦਿੱਤਾ, ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੰਪਲੇਂਟ ਨਹੀਂ ਆਈ ਕਿ ਲੋਕਾਂ ਨੇ ਸਾਥ ਨਾ ਦਿੱਤਾ ਹੋਵੇ। ਫਿਰ ਇੱਕ ਵਾਰੀ ਦੁਬਾਰਾ ਇੱਥੇ ਲੋਕਾਂ ਦੇ ਸਾਥ ਮਿਲਣ ਦੀ ਪੂਰੀ ਆਸ ਹੈ। ਵਿਰੋਧੀ ਧਿਰਾਂ ਨੇ ਇਸ ਬੰਦ ਦਾ ਸਮਰਥਨ ਕੀਤਾ, ਸਟੂਡੈਂਟ ਧਿਰਾਂ ਨੇ ਇਸ ਬੰਦ ਦਾ ਸਮਰਥਨ ਕੀਤਾ, ਮਜ਼ਦੂਰ ਧਿਰਾਂ ਨੇ ਇਸ ਬੰਦ ਦਾ ਸਮਰਥਨ ਕੀਤਾ, ਜਿਹਦੇ ਕਰਕੇ ਇਸ ਬੰਦ ਦਾ ਅਸਰ ਸਮੁੱਚੇ ਮੁਲਕ ਦੇ ਵਿੱਚ ਵੇਖਣ ਨੂੰ ਮਿਲੂਗਾ। ਇਸ ਗੱਲ ਦੀ ਪੂਰੀ ਆਸ ਹੈ।
ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੋਂ ਪਾਬੰਦੀ ਹਟਾ ਲਈ ਹੈ ਤੇ ਭਾਰਤ ਤੋਂ ਸਿੱਧੀਆਂ ਉਡਾਣਾਂ ਹੁਣ ਕੈਨੇਡਾ ਜਾ ਸਕਣਗੀਆਂ। 5 ਮਹੀਨੇ ਪਹਿਲਾਂ ਇਹ ਡਾਇਰੈਕਟ ਫਲਾਈਟਸ ਬੰਦ ਕਰ ਦਿੱਤੀਆਂ ਗਈਆਂ ਸੀ ਕਰੋਨਾ ਦੀ ਵਜ੍ਹਾ ਕਰਕੇ। ਟਰਾਂਸਪੋਰਟ ਕੈਨੇਡਾ ਨੇ ਟਵੀਟ ਕਰਕੇ ਅੱਜ ਤੋਂ ਭਾਰਤ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਲੈਂਡ ਕਰਨ ਦੀ ਜਾਣਕਾਰੀ ਦਿੱਤੀ ਹੈ। ਇਹਦੇ ਸੰਬੰਧੀ ਸਿਹਤ ਵਾਸਤੇ ਵਾਧੂ ਇੰਤਜ਼ਾਮ ਕੀਤੇ ਗਏ ਆ। ਯਾਤਰੂਆਂ ਦੇ ਕੋਲੇ ਕੋਵਿਡ ਦਾ ਨੈਗੇਟਿਵ ਸਰਟੀਫਿਕੇਟ ਹੋਣਾ ਚਾਹੀਦਾ। ਇਹਦੇ ਲਈ ਦਿੱਲੀ ਹਵਾਈ ਅੱਡੇ ਦੇ ਉੱਤੇ ਮਨਜ਼ੂਰਸ਼ੁਦਾ ਲੈਬ ਦੇ ਵਿੱਚ ਮੋਲੀਕੂਲਰ ਟੈਸਟ ਕੀਤਾ ਜਾਊਗਾ। ਇਹ ਉਡਾਣ ਤੋਂ 18 ਘੰਟੇ ਪਹਿਲਾਂ ਦਾ ਹੋਣਾ ਚਾਹੀਦਾ। ਤੋ ਜੇ ਤੁਹਾਡੇ ਕਿਸੇ ਨੇ ਵੀ ਇੱਥੋਂ ਭਾਰਤ ਤੋਂ ਕੈਨੇਡਾ ਵਾਲੀ ਸਾਈਡ ਨੂੰ ਜਾਣਾ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਹ ਨਹੀਂ ਹੈ ਕਿ ਤੁਸੀਂ ਜਿੱਥੋਂ ਮਰਜ਼ੀ ਇਹ ਸਰਟੀਫਿਕੇਟ ਲੈ ਲਓ, ਫਿਰ ਉਹਨਾਂ ਨੇ ਚੜ੍ਹਨ ਨਹੀਂ ਦੇਣਾ ਤੁਹਾਨੂੰ। ਦਿੱਲੀ ਏਅਰਪੋਰਟ ਦੇ ਉੱਤੇ ਜਿੱਥੇ ਮੈਟਰੋ ਆਉਂਦੀ ਹੈ, ਮੈਟਰੋ ਦਾ ਸਟੇਸ਼ਨ ਹੈ ਏਅਰਪੋਰਟ 'ਤੇ, ਉਹਦੇ ਨੇੜੇ ਇਹ ਲੈਬ ਹੈ ਜਿੱਥੋਂ ਇਹ ਟੈਸਟ ਤੁਹਾਨੂੰ ਚੜ੍ਹਨ ਤੋਂ ਪਹਿਲਾਂ ਏਅਰਲਾਈਨ ਦੇ ਉੱਤੇ ਕਰਾਉਣਾ ਪਏਗਾ। ਕਰੀਬ 4 ਘੰਟੇ ਇਸ ਟੈਸਟ ਦੀ ਰਿਪੋਰਟ ਆਉਣ ਨੂੰ ਲੱਗਦੇ ਆ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਵਾਧੂ ਸਮਾਂ ਲੈ ਕੇ ਏਅਰਪੋਰਟ ਦੇ ਉੱਤੇ ਜਾਇਆ ਜਾਵੇ। ਸੁਪਰੀਮ ਕੋਰਟ ਦੇ ਚੀਫ ਜਸਟਿਸ NV ਰਮੰਨਾ ਨੇ ਇਹ ਗੱਲ ਕਹੀ ਆ ਕਿ ਮਹਿਲਾ ਵਕੀਲਾਂ ਨੂੰ ਨਿਆਂਪਾਲਿਕਾ ਦੇ ਵਿੱਚ 50% ਰਾਖਵੇਂ ਕਰਨ ਲਈ ਜ਼ੋਰਦਾਰ ਢੰਗ ਦੇ ਨਾਲ ਆਵਾਜ਼ ਬੁਲੰਦ ਕਰਨੀ ਪਊਗੀ। ਚੀਫ ਜਸਟਿਸ ਨੇ ਇਸ ਮੰਗ ਨੂੰ ਆਪਣੀ ਪੂਰੀ ਹਮਾਇਤ ਦਿੰਦਿਆਂ ਕਿਹਾ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਅਥਰੂ ਵਹਾਓ, ਸਗੋਂ ਤੁਹਾਨੂੰ ਰੋਹ ਭਰੇ ਢੰਗ ਦੇ ਨਾਲ ਆਪਣੀ ਆਵਾਜ਼ ਉਠਾਉਣ ਦੀ ਮੰਗ ਕਰੋ ਕਿ ਤੁਸੀਂ 50% ਰਾਖਵਾਂ ਚਾਹੁੰਦੀਆਂ ਹੋ। ਉਹਨਾਂ ਕਿਹਾ ਕਿ ਹਜ਼ਾਰਾਂ ਸਾਲਾਂ ਦੇ ਦਮਨ ਦਾ ਵਿਸ਼ਾ ਹੈ ਤੇ ਔਰਤਾਂ ਨੂੰ ਰਾਖਵੇਂ ਕਰਨ ਦਾ ਹੱਕ ਹੈ। ਜਸਟਿਸ ਰਮੰਨਾ ਨੇ ਇਹ ਗੱਲ ਕਹੀ ਹੈ ਕਿ ਹੱਕ ਦਾ ਵਿਸ਼ਾ ਰਹਿਮ ਦਾ ਨਹੀਂ, ਮੈਂ ਦੇਸ਼ ਦੀਆਂ ਸਾਰੀਆਂ ਕਾਨੂੰਨੀ ਸੰਸਥਾਵਾਂ ਦੇ ਵਿੱਚ ਔਰਤਾਂ ਲਈ ਇੱਕ ਤੈਅਸ਼ੁਦਾ ਰਾਖਵੇਂਕਰਨ ਦੀ ਮੰਗ ਦੀ ਜ਼ੋਰਦਾਰ ਸਿਫਾਰਿਸ਼ ਤੇ ਸਮਰਥਨ ਕਰਦਾ ਤਾਂ ਕਿ ਉਹ ਨਿਆਂਪਾਲਿਕਾ ਦੇ ਵਿੱਚ ਸ਼ਾਮਲ ਹੋ ਸਕਣ। ਚੀਫ ਜਸਟਿਸ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਕਿ ਕਾਰਲ ਮਾਰਕਸ ਦੇ ਕਥਨ ਦੁਨੀਆ ਦੇ ਕਾਮੇ ਇੱਕ ਹੋ ਜਾਣ ਦੇ ਵਿੱਚ ਫੇਰ ਬਦਲ ਕਰਕੇ ਇਹਨੂੰ ਦੁਨੀਆ ਭਰ ਦੀਆਂ ਔਰਤਾਂ ਇੱਕ ਹੋ ਜਾਣ ਉਹ ਬਣਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਮੇਰੀ ਇਸ ਗੱਲ 'ਤੇ ਸਾਰੀਆਂ ਹੱਸ ਰਹੀਆਂ ਹੋ ਅਤੇ ਮੈਂ ਵੀ ਇਹ ਚਾਹੁੰਦਾ ਕਿ ਤੁਹਾਨੂੰ ਰੋਣਾ ਨਾ ਪਵੇ। ਇਹ ਗੱਲ ਚੀਫ ਜਸਟਿਸ ਹੋਰਾਂ ਨੇ ਕੱਲ੍ਹ ਇੱਕ ਸਮਾਗਮ ਦੇ ਵਿੱਚ ਆਖੀ ਹੈ। ਔਰ ਇਸ ਵੇਲੇ ਜਿਹੜੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਉਹਨਾਂ ਦਾ ਜਿਹੜਾ ਸਾਦਾਪਣ ਹੈ ਉਹਦਾ ਚਰਚਾ ਹੈ। ਇਹ ਕਿੰਨਾ ਚਿਰ ਰਹਿੰਦਾ ਹੈ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਜੇ ਉਹ ਸਾਦਗੀ ਉਹਨਾਂ ਦੀ ਨੈਚੁਰਲ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ। ਜੇ ਇਹ ਕਿਸੇ ਸਕ੍ਰਿਪਟ ਦੇ ਤਹਿਤ ਹੈ ਤਾਂ ਫਿਰ ਇਹ ਬਹੁਤੀ ਦੇਰ ਚੱਲਣੀ ਨਹੀਂ। ਉਂਝ ਵੈਸੇ ਕਿਹਾ ਜਾਂਦਾ ਕਿ ਚਰਨਜੀਤ ਸਿੰਘ ਚੰਨੀ ਹੋਰੀ ਇੱਕ ਸਾਦੇ ਵਿਅਕਤੀ ਨੇ। ਉਹਨਾਂ ਨੇ ਇਹ ਸਾਦਗੀ ਵਾਰ-ਵਾਰ ਆਪਣੀ ਸਿੱਧ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਕੱਲ੍ਹ ਇੱਥੇ ਚੌਕੇ ਪਿੰਡ ਪੈਂਦਾ ਜਿੱਥੇ ਇੱਕ ਕਿਸਾਨ ਦੀ ਮੌਤ ਹੋ ਗਈ ਸੀਗੀ, ਜਿਹੜਾ ਕਿ ਦਿੱਲੀ ਦੀ ਸਰਹੱਦ ਦੇ ਉੱਤੇ ਮੋਰਚੇ ਦੇ ਵਿੱਚ ਸ਼ਾਮਲ ਸੀ। ਉਹਦੇ ਪਰਿਵਾਰ ਨੂੰ ਨੌਕਰੀ ਦਾ ਜਿਹੜਾ ਸੀ ਨਿਯੁਕਤੀ ਪੱਤਰ ਦਿੱਤਾ ਮੁੱਖ ਮੰਤਰੀ ਹੋਰਾਂ ਨੇ। ਉਹਦੇ ਘਰੇ ਜਾ ਕੇ, ਇਹਦੇ ਸਿਰ 'ਤੇ ਛੱਤ ਵੀ ਨਹੀਂ ਸੀ ਪ੍ਰੋਪਰ, ਸਰਕਾਰ ਨੇ ਉਹਦਾ ਮਕਾਨ ਵੀ ਬਣਾ ਕੇ ਦੇਣ ਦੀ ਗੱਲ ਆਖੀ ਆ। ਉਹਦੇ ਘਰੇ ਜਾ ਕੇ ਸਾਦੇ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਰੋਟੀ ਵੀ ਖਾਧੀ। ਇਹ ਵੈਸੇ ਰੋਟੀ ਇਸ ਤਰ੍ਹਾਂ ਦੀ ਨਹੀਂ ਸੀ ਜਿਵੇਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਕੁਛ ਇੰਤਜ਼ਾਮ ਕੀਤਾ ਜਾਂਦਾ ਕਿ ਕਿਹੜੀ ਝੌਂਪੜੀ ਦੇ ਵਿੱਚ ਜਾ ਕੇ ਕੋਈ ਸਿਆਸੀ ਨੇਤਾ ਉੱਥੇ ਰੋਟੀ ਖਾਊਗਾ, ਰਾਤ ਕੱਟੂਗਾ, ਇਸ ਤਰ੍ਹਾਂ ਦੀ ਨਹੀਂ ਸੀ। ਇਹ ਪਹਿਲਾਂ ਤੋਂ ਵਿਉਂਤਿਆ ਨਹੀਂ ਸੀਗਾ ਪ੍ਰੋਗਰਾਮ, ਇਸ ਕਰਕੇ ਇਉਂ ਲੱਗਦਾ ਹੈ ਕਿ ਸਾਦਾਪਣ ਹੈ ਉਹਨਾਂ ਦੇ ਵਿੱਚ। ਜਦੋਂ ਉਹ ਜਾ ਰਹੇ ਸਨ ਤਾਂ ਇੱਕ ਬਰਾਤ ਜਾ ਰਹੀ ਸੀ, ਜਿਸ ਬਰਾਤ ਨੂੰ ਰੋਕ ਕੇ ਉਹਨਾਂ ਨੇ ਨਵੇਂ ਵਿਆਹੇ ਜੋੜੇ ਨੂੰ ਪਿਆਰ ਦਿੱਤਾ ਅਤੇ ਉਹਨਾਂ ਨੂੰ ਸ਼ਗਨ ਵੀ ਦਿੱਤਾ ਅਤੇ ਇਹ ਆਖਿਆ ਕਿ ਉਹਨੂੰ ਮਠਿਆਈ ਖਵਾਈ ਜਾਵੇ ਵਿਆਹ ਦੀ। ਅਤੇ ਜੋ ਮੈਂ ਦੇਖਿਆ ਕਿ ਉਹਦੇ ਥਾਲ ਜਦੋਂ ਕੱਪੜਾ ਚੱਕਿਆ ਤਾਂ ਉਹਦੇ ਹੇਠਾਂ ਥੋੜ੍ਹਾ ਜਿਹਾ ਗੁੜ ਸੀ, ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਲੈ ਲਿਆ। ਇੱਕ ਤਾਂ ਇਹ ਪਰਿਵਾਰਾਂ ਦਾ ਬੇਹੱਦ ਸਾਦਾਪਣ ਅਤੇ ਦੂਜਾ ਸਿਰੇ ਦੀ ਗਰੀਬੀ ਉਸ ਪਾਸੇ ਵੱਲ ਨੂੰ ਇਸ਼ਾਰਾ ਕਰਦਾ। ਉਹਨਾਂ ਨੂੰ ਥੋੜ੍ਹੀ ਪਤਾ ਸੀਗਾ ਕਿ ਇੱਥੇ ਕੋਈ ਮੁੱਖ ਮੰਤਰੀ ਕਦੀ ਰੁਕਣਗੇ ਅਤੇ ਉਹ ਕਿਸੇ ਨਵੇਂ ਵਿਆਹੇ
ਜੋੜੇ ਨੂੰ ਇਉਂ ਆਸ਼ੀਰਵਾਦ ਦੇਣਗੇ। ਉਹ ਇਹ ਕਹਿੰਦਾ ਕਿ ਅਸੀਂ ਤਾਂ ਵਿਆਹ ਤੋਂ ਬਾਅਦ ਉਹਨਾਂ ਦੇ ਕੋਈ ਵਡੇਰੇ ਨੇ, ਉਹਨਾਂ ਦੀ ਜਗ੍ਹਾ ਦੇ ਉੱਤੇ ਮੱਥਾ ਟੇਕ ਕੇ ਆ ਰਹੇ ਸੀ, ਤੇ ਜਦੋਂ ਚਰਨਜੀਤ ਸਿੰਘ ਚੰਨੀ ਹੁਰੀ ਰੁਕ ਗਏ ਤਾਂ ਉਹ ਵਿਚਾਰੇ ਹੈਰਾਨ ਪਰੇਸ਼ਾਨ ਹੋ ਗਏ ਵੀ ਇਹ ਇਉਂ ਕਿਵੇਂ ਹੋ ਗਿਆ। ਇਸ ਕਰਕੇ ਇਹ ਜਿਹੜਾ ਸਾਦਾਪਣ ਹੈ ਚਰਚਾ ਦੇ ਵਿੱਚ ਹੈ, ਇਹ ਸਾਦਾਪਣ ਰਹਿਣਾ ਚਾਹੀਦਾ ਹੈ। ਕਾਸ਼ ਕਿਤੇ ਵੱਡੀਆਂ ਗੱਡੀਆਂ ਹੂਟਰ ਮਾਰਦੇ ਆਗੂ ਤੇ ਬਹੁਤ ਵੱਡੀ ਸਿਕਿਉਰਿਟੀ ਲਈ ਫਿਰਦੇ ਆਗੂ ਲੋਕਾਂ ਦੀ ਗੱਲ ਕਿਤੇ ਸੋਚ ਸਕਣ। ਇਹ ਬੜਾ ਅਹਿਮ ਪੁਆਇੰਟ ਹੈ ਕਿ ਹੋ ਸਕੂਗਾ ਕੁਝ ਜਾਂ ਨਹੀਂ। ਸਬ ਇੰਸਪੈਕਟਰਾਂ ਦੀ ਭਰਤੀ ਲਈ ਪਿਛਲੇ ਦਿਨੀ ਜਿਹੜੀ ਲਿਖਤੀ ਪ੍ਰੀਖਿਆ ਹੋਈ ਸੀ, ਉਹਦੇ ਘੁਟਾਲੇ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁਲਿਸ ਪੁੱਛ ਪੜਤਾਲ ਕਰਦੀ ਰਹੀ ਹੈ। ਇਸ ਜਾਂਚ ਦੀ ਅਗਵਾਈ ADGP ਵੱਲੋਂ ਕੀਤੀ ਜਾ ਰਹੀ ਹੈ। ਪਟਿਆਲਾ ਦੇ SSP ਖੁਦ CIA ਸਟਾਫ ਜਾ ਕੇ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ। SP ਜਾਂਚ, DSP ਜਾਂਚ, ਜਿਹੜੇ DSP ਕ੍ਰਿਸ਼ਨ ਕੁਮਾਰ ਪਾਂਥੇ ਤੇ ਹੋਰ ਜਿਹੜੇ ਨੇ ਉਹ ਸਾਰੇ ਇਹਦੀ ਪੁੱਛਗਿੱਛ ਕਰ ਰਹੇ ਆ। ਇਹਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਇਹਨੂੰ ਇਸ ਮਾਮਲੇ ਤੋਂ ਦੂਰ ਰੱਖਿਆ ਜਾ ਰਿਹਾ। ਨਕਲ ਕਾਂਡ ਦੇ ਵਿੱਚ ਫੜੇ ਗਏ ਸਾਰੇ ਮੁਲਜ਼ਮਾਂ ਨੂੰ CIA ਸਟਾਫ ਦੇ ਵਿੱਚ ਇੱਕ ਵੱਖਰੀ ਥਾਂ ਤੇ ਰੱਖਿਆ ਗਿਆ ਤਾਂ ਕਿ ਕੋਈ ਅੰਦਰਲੀ ਗੱਲ ਬਾਹਰ ਨਾ ਜਾ ਸਕੇ। ਪੁੱਛ ਪੜਤਾਲ ਦਾ ਹਿੱਸਾ ਬਣੇ ਅਧਿਕਾਰੀਆਂ ਨੂੰ ਇਸ ਸੰਬੰਧੀ ਮੀਡੀਆ ਜਾਂ ਕਿਸੇ ਹੋਰ ਸ਼ਖਸ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਸਖਤ ਮਨਾਹੀ ਕੀਤੀ ਹੋਈ ਹੈ। ਇਹ ਬੜਾ ਅਜੀਬੋ-ਗਰੀਬ ਤਰੀਕੇ ਦੇ ਨਾਲ ਇਹ ਨਕਲ ਕਰਵਾਈ ਗਈ ਹੈ, ਕਿਉਂਕਿ ਆਨਲਾਈਨ ਪੇਪਰ ਸੀ ਜਿਹੜੇ ਕੈਂਡੀਡੇਟ ਅੰਦਰ ਲਿਖ ਰਹੇ ਸਨ ਇਸ ਐਗਜ਼ਾਮ ਨੂੰ, ਉਹਨਾਂ ਦੇ ਕੰਪਿਊਟਰ ਹੈਕ ਕਰਕੇ ਬਾਹਰ ਇਹ ਉਹਨਾਂ ਦੇ ਸਵਾਲ ਹੱਲ ਕੀਤੇ ਗਏ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਨਵੀਂ ਤਰੀਕੇ ਦੀ ਇਹ ਨਕਲ ਸੀਗੀ। ਨਕਲ ਤਾਂ ਵੈਸੇ ਪਹਿਲਾਂ ਵੀ ਬਹੁਤ ਵਾਰੀ ਚਰਚਾ ਦਾ ਵਿਸ਼ਾ ਬਣਦੀ ਹੈ, ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜੀ ਨਕਲ ਹੈ ਇਹ ਕਦੇ ਵੀ ਬੰਦ ਨਹੀਂ ਹੋ ਸਕੀ, ਬਲਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਵੇਂ ਰੂਪ ਦੇ ਵਿੱਚ ਇਹ ਸਾਹਮਣੇ ਆਉਂਦੀ ਹੈ। ਤੋ ਇਹ ਆਪਣੇ ਆਪ ਦੇ ਵਿੱਚ ਨਵੇਕਲੀ ਚੀਜ਼ ਸੀਗੀ ਕਿ ਇਉਂ ਹਾਈਟੈਕ ਤਰੀਕੇ ਦੇ ਨਾਲ ਇਹਨੂੰ ਨਕਲ ਨੂੰ ਅੰਜਾਮ ਦਿੱਤਾ ਗਿਆ। ਇੱਥੇ ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਵੱਲੋਂ ਲਏ ਗਏ ਮੰਤਰੀਆਂ ਦੇ ਉੱਤੇ ਬੜੇ ਕਿੰਤੂ ਪਰੰਤੂ ਖੜੇ ਕਰ ਰਹੇ ਆ, ਪਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲੇ ਪਤਾ ਨਹੀਂ ਕਿਉਂ ਭੁੱਲੀ ਜਾਂਦੇ ਕਿ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਨਹੀਂ ਬਦਲਿਆ ਬਲਕਿ ਸਾਰੇ ਮੰਤਰੀ ਬਦਲ ਦਿੱਤੇ ਗਏ। ਉੱਤਰਾਖੰਡ ਦੇ ਵਿੱਚ 5 ਸਾਲਾਂ ਦੇ ਵਿੱਚ 3 ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਨੇ ਬਦਲ ਦਿੱਤੇ। ਤੇ ਉਧਰ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਨੇ ਜਿਤਨ ਪ੍ਰਸਾਦ ਤੇ 6 ਹੋਰਾਂ ਨੂੰ ਆਪਣੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ। ਅਗਲੇ ਵਰੇ ਵਿਧਾਨ ਸਭਾ ਦੇ ਚੋਣਾਂ ਦੇ ਮੱਦੇਨਜ਼ਰ ਜਾਤਾਂ ਤੇ ਖੇਤਰਾਂ ਦੇ ਵਿੱਚ ਸੰਤੁਲਨ ਬਣਾਉਣ ਦਾ ਯਤਨ ਕੀਤਾ ਗਿਆ। ਜਤਨ ਪ੍ਰਸਾਦ ਕੁਝ ਸਮਾਂ ਪਹਿਲਾਂ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਦੇ ਵੱਲ ਗਏ ਆ। ਉਹਨਾਂ ਸਣੇ 7 ਮੰਤਰੀਆਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਖਾਧੀ। ਇੱਥੇ ਨਵੇਂ ਜਿਹੜੇ ਮੰਤਰੀ ਸ਼ਾਮਲ ਕੀਤੇ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਮੰਤਰੀਆਂ ਦੀ ਗਿਣਤੀ 60 ਹੋ ਗਈ ਹੈ। ਇਹਦੇ 'ਚ ਪਾਲਤੁਰਮ, ਛਤਰਪਾਲ ਸਿੰਘ ਗੰਗਵਾਰ, ਸੰਗੀਤਾ ਬਲਵੰਤ, ਧਰਮਵੀਰ ਸਿੰਘ, ਸੰਜੀਵ ਕੁਮਾਰ ਤੇ ਦਿਨੇਸ਼ ਖਾਟਕ ਸ਼ਾਮਲ ਨੇ। ਨਵੇਂ ਮੰਤਰੀਆਂ ਦੇ ਵਿੱਚ ਸ਼ਾਮਲ ਪ੍ਰਸਾਦ ਬ੍ਰਾਹਮਣ ਚਿਹਰਾ, ਜਦੋਂ ਕਿ ਦਿਨੇਸ਼ ਖਾਟਕ ਤੇ ਪਾਲਤੁਰਮ ਅਨੁਸੂਚਿਤ ਜਾਤੀਆਂ ਤੇ ਸੰਜੀਵ ਕੁਮਾਰ ਅਨੁਸੂਚਿਤ ਕਬੀਲੇ ਦੇ ਨਾਲ ਸੰਬੰਧਿਤ ਨੇ। ਭਾਰਤੀ ਜਨਤਾ ਪਾਰਟੀ ਦੀ ਇੱਕ ਨਵੀਂ ਟ੍ਰਿਕ ਹੈ, ਚਾਹੇ ਸੈਂਟਰ ਦੇ ਵਿੱਚ ਉਹਨੇ ਜਾਤਾਂ ਕਾਸਟਾਂ ਦੇ ਉੱਤੇ ਆਧਾਰਿਤ ਚੇਂਜਸ ਕੀਤੀ ਹੈ ਤੇ ਚਾਹੇ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਉਹ ਜਾਤਾਂ ਤੇ ਕਾਸਟ ਜਿਹੜੀ ਉਹਨੂੰ ਬੜਾਵਾ ਦੇ ਰਹੀ ਹੈ। ਉਹਨੂੰ ਇਹ ਲੱਗਦਾ ਹੈ ਕਿ ਇਹਨਾਂ ਕਾਸਟਾਂ ਦੇ ਵੱਖ-ਵੱਖ ਆਗੂਆਂ ਨੂੰ ਮੰਤਰੀ ਮੰਡਲਾਂ ਦੇ ਵਿੱਚ ਲੈ ਕੇ, ਚਾਹੇ ਉਹ ਕੇਂਦਰੀ ਮੰਤਰੀ ਮੰਡਲ ਹੈ, ਚਾਹੇ ਉਹ ਉੱਤਰ ਪ੍ਰਦੇਸ਼ ਦੇ ਸੂਬੇ ਦਾ ਮੰਤਰੀ ਮੰਡਲ ਹੈ, ਉਹਦੀ ਰਾਹ ਆਸਾਨ ਹੋ ਸਕਦੀ ਹੈ ਤੇ ਉਹ 2022 ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਸੌਖਿਆਂ ਜਿੱਤ ਪ੍ਰਾਪਤ ਕਰ ਸਕਦੇ ਆ। ਕਰਦੇ ਆ ਜਾਂ ਨਹੀਂ ਇਹ ਬਾਅਦ 'ਚ ਸਮਾਂ ਦੱਸੂਗਾ, ਪਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਾਲੇ ਆਗੂ ਉਸ ਪਾਸੇ ਧਿਆਨ ਦਿੱਤੇ ਤੋਂ ਇੱਧਰ
ਜ਼ਿਆਦਾ ਕਿੰਤੂ ਪਰੰਤੂ ਕਰੀ ਜਾਂਦੇ ਆ ਕਿ ਚਰਨਜੀਤ ਸਿੰਘ ਚੰਨੀ ਨੂੰ ਕਿਉਂ ਬਣਾਇਆ ਗਿਆ, ਕਾਂਗਰਸ ਫਟ ਗਈ, ਕਾਂਗਰਸ ਨੇ ਇੰਨੇ ਮੰਤਰੀ ਕਿਉਂ ਲੈ ਲਏ। ਆਲੋਚਨਾ ਠੀਕ ਹੈ, ਆਲੋਚਨਾ ਵਿਰੋਧੀ ਧਿਰਾਂ ਦਾ ਹੱਕ ਹੁੰਦਾ ਆਲੋਚਨਾ ਕਰਨੀ, ਪਰ ਆਲੋਚਨਾ ਕਰਨ ਤੋਂ ਪਹਿਲਾਂ ਸਿਆਣੇ ਕਹਿੰਦੇ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲਿਆ ਜਾਵੇ ਤੇ ਉਹ ਬਿਹਤਰ ਹੁੰਦਾ, ਪਰ ਇਹ ਸੋਟਾ ਮਾਰ ਨਹੀਂ ਰਹੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਊਗੀ। ਦੱਸ ਦਿਓ ਜੀ। ਸਤਿ ਸ਼੍ਰੀ ਅਕਾਲ।